ਵੀਅਰਸ ਵੈਲਕਮ ਬੈਕ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1885 ਦੇ ਵਿੱਚ ਅੱਜ ਦੇ ਦਿਨ ਮਾਸਟਰ ਤਾਰਾ ਸਿੰਘ ਜਿਹੜੇ ਕਿ 20ਵੀਂ ਸਦੀ ਦਾ ਇੱਕ ਵੱਡਾ ਹਿੱਸਾ ਸਿੱਖਾਂ ਦੇ ਆਲਮੋਸਟ ਵਾਹਿਦ ਲੀਡਰ ਵਰਗੇ ਰਹੇ, ਉਹਨਾਂ ਦਾ ਜਨਮ ਹੋਇਆ ਹਰਿਆਲ ਪਿੰਡ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਜੀ। ਉਹਨਾਂ ਦੇ ਪਿਤਾ ਦਾ ਨਾਮ ਬਖਸ਼ੀ ਗੋਪੀ ਚੰਦ ਮਲਹੋਤਰਾ ਸੀ। ਹਿੰਦੂ ਪਰਿਵਾਰ 'ਚ ਪੈਦਾ ਹੋਏ ਔਰ 17 ਸਾਲ ਦੀ ਉਮਰ 'ਚ ਉਹਨਾਂ ਨੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਪ੍ਰਭਾਵ ਨਾਲ ਅੰਮ੍ਰਿਤਪਾਨ ਕੀਤਾ ਔਰ ਸਿੱਖੀ ਪਿੰਡ 'ਚ ਆਏ ਔਰ ਖਾਲਸਾ ਕਾਲਜ ਤੋਂ BA ਕੀਤੀ। ਫਿਰ ਜਿਹੜਾ ਬੜਾ ਨੋਮੀਨਲ ਤਨਖਾਹ ਦੇ ਉੱਤੇ ਹੈਡਮਾਸਟਰੀ ਕੀਤੀ, ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਜੀ। ਔਰ ਬੇਸ਼ੱਕ ਬਹੁਤ ਵਾਰੀ 1947 ਦੇ ਦੌਰ ਦੇ ਵਿੱਚ ਜਿਹੜਾ ਉਹਨਾਂ ਦਾ ਰੋਲ ਹੈ ਉਸ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਹੁੰਦੀ ਹੈ। ਅਸੀਂ ਵੀ ਆਲੋਚਨਾ ਕਰਦੇ ਹਾਂ ਕਿ ਵੀ ਉਹ ਇੱਕ ਇਤਿਹਾਸਕ ਮੌਕਾ ਸੀ ਉਹਨਾਂ ਨੇ ਗਵਾਇਆ, ਜਦੋਂ ਕਿ ਮਿਸਟਰ ਕਾਇਦ ਮੁਹੰਮਦ ਅਲੀ ਜਿੰਨਾ, ਇੱਧਰ ਨਹਿਰੂ, ਗਾਂਧੀ, ਪਟੇਲ ਉੱਚੇ ਕੈਲੀਬਰ ਦੇ ਸੀ। ਮਾਸਤਾਰਾ ਸਿੰਘ ਐਜ਼ ਏ ਸਿੱਖ ਬੜੇ ਡਿਵਾਊਟ ਔਰ ਨਿਤਨੇਮੀ ਸੀ, ਲੇਕਿਨ ਕੁੱਲ ਮਿਲਾ ਕੇ ਜਦੋਂ ਇਹ ਲੜਾਈ ਹੁੰਦੀ ਹੈ ਵਿਟਸ ਦੀ, ਉਹਦੇ 'ਚ ਉਹ ਫੇਲ ਹੋਏ ਔਰ ਸਿੱਖ ਜਿਹੜੇ ਨੇ ਭਾਰਤ ਦੀ ਗੁਲਾਮੀ ਦੇ ਵਿੱਚ ਆ ਕੇ ਫਸੇ ਜੀ। ਲੇਕਿਨ ਅੱਜ ਜਦੋਂ ਤੁਸੀਂ ਅਕਾਲੀਆਂ ਦੀ ਇਹ ਕ੍ਰੌਪ ਦੇਖਦੇ ਹੋ, ਮੱਕੜ ਤੋਂ ਲੈ ਕੇ ਬਾਦਲ ਤੇ ਇਹ ਸਾਰੇ ਟੋੜੇ ਟੂੜੇ ਜਿਹੜੇ ਬਾਅਦ 'ਚ ਰਹੇ, ਤੇ ਫਿਰ ਮਾਸਟਰ ਤਾਰਾ ਸਿੰਘ ਉਸ ਲਿਹਾਜ਼ ਨਾਲ ਇੱਕ ਉੱਚੇ ਕੱਦ ਦੇ ਲੱਗਦੇ ਨੇ ਵੀ ਘੱਟੋ ਘੱਟ ਜੀਵਨ ਦੇ ਵਿੱਚ ਤਾਂ ਇੱਕ ਇਮਾਨਦਾਰੀ ਔਰ ਇੱਕ ਦੂਸਰਾ ਸੀ, ਭਾਵੇਂ ਫੇਲ ਕੀਤਾ ਕੌਮ ਨੂੰ 1947 'ਚ, ਔਰ ਉਹ ਲਿਖਾਰੀ ਵੀ ਸਨ। ਉਹਨਾਂ ਦੀਆਂ ਦੋ ਲਿਖਤਾਂ ਪ੍ਰੇਮ ਲਗਨ ਔਰ ਬਾਬਾ ਤੇਗਾ ਸਿੰਘ ਜਿਹੜੇ ਉਹਨਾਂ ਦੇ ਨਾਵਲ ਸੀ, ਦੋ ਲਿਖਦੇ ਤੋਂ ਅਖਬਾਰਾਂ 'ਚ ਆਰਟੀਕਲ ਰਹੇ। ਮੇਰੀ ਯਾਦ ਨਾਂ ਥੱਲੇ ਉਹਨਾਂ ਨੇ ਸਵੈ ਜੀਵਨੀ ਵੀ ਲਿਖੀ, ਇਹ ਕਾਫੀ ਪ੍ਰਸਿੱਧ ਉਹਨਾਂ ਦੀਆਂ ਲਿਖਤਾਂ ਵੀ ਰਹੀਆਂ ਨੇ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਂਦ ਦੇ ਵਿੱਚ ਆਈ। ਮਕਸਦ ਇਹੀ ਸੀ ਕਿ ਪੰਜਾਬੀ ਜ਼ਬਾਨ ਦਾ ਪ੍ਰਚਾਰ ਪ੍ਰਸਾਰ ਹੋਏ। ਵੱਖਰੀ ਗੱਲ ਹੈ ਵੀ ਅੱਜ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਹਿੰਦੂਤਵ ਵੀ ਬਹਿ ਗਏ ਨੇ ਆ ਕੇ, ਕਿਤੇ ਕਾਮਰੇਡ ਬਹਿ ਗਏ ਨੇ, ਕਿਤੇ ਬਿਲਕੁਲ ਦੇਸ਼ ਨਿਕਾਲਾ ਹੀ ਹੈ, ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ ਪੰਜਾਬੀ ਜ਼ਬਾਨ ਨੂੰ। ਵਰਲਡ ਹਿਸਟਰੀ ਦੇ ਹਵਾਲੇ ਨਾਲ 1322 ਦੇ ਵਿੱਚ ਯਹੂਦੀਆਂ ਨੂੰ ਫਰਾਂਸ 'ਚੋਂ ਤੀਸਰੀ ਵਾਰ ਜਿਹੜਾ ਉੱਥੋਂ ਨਿਸ਼ਕਾਸਿਤ ਕੀਤਾ ਗਿਆ, ਐਕਸਪੈਲ ਕੀਤਾ ਗਿਆ। 1396 ਦੇ ਵਿੱਚ ਅਰਲ ਆਫ ਨੀਵਰਸ ਦੇ ਥੱਲੇ ਜਿਹੜੇ ਕਰੂਸੇਡਰਸ ਜਿਹੜੇ ਮਿਡਲ ਈਸਟ ਜਾ ਕੇ ਮੁਸਲਮਾਨਾਂ ਨੂੰ, ਯਹੂਦੀਆਂ ਨੂੰ ਮਾਰਦੇ ਸੀ, ਉਹ ਵਿਆਨਾ ਤੱਕ ਪਹੁੰਚ ਗਏ, ਆਸਟਰੀਆ ਤੱਕ। 1817 ਦੇ ਵਿੱਚ ਪਹਿਲੀ ਵਾਰ ਹਵਾਈ ਦੇ ਵਿੱਚ ਕਾਫੀ ਪਲਾਂਟ ਹੋਈ। ਅੱਜ ਹਵਾਈ ਦੀ ਕਾਫੀ ਕਾਫੀ ਮਸ਼ਹੂਰ ਹੈ। 1861 ਦੇ ਵਿੱਚ ਟੈਨੈਸੀ ਸਟੇਟ 11ਵੀਂ ਸਟੇਟ ਅਮਰੀਕਾ ਦੀ ਬਣਿਆ, ਜਿਨ੍ਹਾਂ ਨੇ ਕਿਹਾ ਜੀ ਅਸੀਂ ਅਮਰੀਕਾ ਦੇ ਨਾਲ ਨਹੀਂ ਰਹਿਣਾ। ਸਿਵਲ ਵਾਰ ਚੱਲ ਰਹੀ ਸੀ ਔਰ ਇੱਕ ਤੋਂ ਬਾਅਦ ਇੱਕ ਸਟੇਟ ਆਪਣੇ ਆਪ ਸੀ। 11 ਸਟੇਟਾਂ ਅਮਰੀਕਾ ਦੀਆਂ ਨੇ ਅਮਰੀਕਾ ਨਾਲ ਸਬੰਧ ਤੋੜ ਲਏ ਸੀ। ਸਿਵਲ ਵਾਰ ਹੋਈ, 4-5 ਸਾਲ ਚੱਲੀ, ਹਜ਼ਾਰਾਂ ਲੋਕ ਮਰੇ। ਇਵੈਂਚੁਅਲੀ ਅਬਰਾਹਿਮ ਲਿੰਕਨ ਦੇ ਥੱਲੇ ਅਮਰੀਕਾ ਨੇ ਇਹ ਸਾਰੇ ਜਿਹੜੇ ਸੈਸ਼ੈਸਟਿਸਟ ਸੀ ਇਹਨਾਂ ਨੂੰ ਡਿਫੀਟ ਕੀਤਾ। 1894 ਦੇ ਵਿੱਚ ਹੁਣ ਓਲੰਪਿਕ ਖੇਡਾਂ ਹਰ 4 ਸਾਲ ਬਾਅਦ ਹੁੰਦੀਆਂ ਨੇ। 1894 ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਓਲੰਪਿਕਸ 4 ਸਾਲ ਬਾਅਦ ਹੋਣਗੀਆਂ। ਹਾਲਾਂਕਿ ਓਲੰਪਿਕ ਦੀ ਹਿਸਟਰੀ ਤਾਂ ਏਥਨਸ ਗ੍ਰੀਸ ਨਾਲ ਜਾ ਕੇ ਜੁੜਦੀ ਹੈ, ਇਸ ਲਈ ਜਿਹੜੀ ਮਸ਼ਾਲ ਲੈ ਕੇ ਦੌੜਨਾ ਹੈ ਜਾਂ ਦੂਜਾ ਇਹ ਏਥਨਸ ਤੋਂ ਆਇਆ, ਪਰ ਜਿਹੜੀਆਂ ਮਾਡਰਨ ਓਲੰਪਿਕਸ ਨੇ ਉਹ 1894 ਦੇ ਵਿੱਚ ਸ਼ੁਰੂ ਹੋਈਆਂ। 1939 ਦੇ ਵਿੱਚ ਪਹਿਲੀ ਪੈਨਮ ਫਲਾਈਟ ਜਿਹੜੀ ਹੈ ਉਹ ਅਮਰੀਕਾ ਤੋਂ ਇੰਗਲੈਂਡ ਗਈ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ ਜੋਧਪੁਰ ਰਾਜਸਥਾਨ ਦੀ ਖਬਰ ਅਨੁਸਾਰ ਗਵਰਨਮੈਂਟ ਹਸਪੀਟਲ ਜੋਧਪੁਰ ਵਿੱਚ ਪਸ਼ੂਆਂ ਦੇ ਇਸਤੇਮਾਲ ਵਾਲੀ ਇੱਕ ਦਵਾਈ ਇਨਸਾਨਾਂ ਨੂੰ ਦਿੱਤੀ ਗਈ, ਇਸ ਬਾਰੇ ਤੁਹਾਡੇ ਕਮੈਂਟ ਡਾਕਟਰ ਸਾਹਿਬ। ਦੇਖੋ, ਉੱਥੇ ਪਸ਼ੂਆਂ ਤੇ ਬੰਦਿਆਂ 'ਚ ਕੋਈ ਫਰਕ ਤਾਂ ਨਹੀਂ ਹੈ। ਉੱਥੇ ਉਹ ਡੰਗਰ ਹੀ ਸਮਝਦੇ ਨੇ ਬੰਦਿਆਂ ਨੂੰ, ਔਰ ਜਿਹੜਾ ਲੋਕਾਂ ਦਾ ਰਹਿਣ ਸਹਿਣ ਹੈ ਮੈਜੋਰਿਟੀ ਦਾ 40% ਦੀ ਗਰੀਬੀ ਰੇਖਾ ਤੋਂ ਥੱਲੇ, ਉਹਨਾਂ ਦਾ ਘਰ ਦਾ ਹਾਲ ਦੇਖੋ, 70% ਕੋਲ ਸੈਨੀਟੇਸ਼ਨ ਨਹੀਂ, ਮੁੱਢਲੀਆਂ ਚੀਜ਼ਾਂ ਨਹੀਂ ਹੈ। ਸੋ ਉਹ ਤਾਂ ਪਹਿਲਾਂ ਹੀ ਡੰਗਰ ਨੇ। ਪਰ ਇਹ ਜਿਹੜੀ ਖਬਰ ਹੈ ਜਿਸ ਤੁਸੀਂ ਹਸਪੀਟਲ ਦਾ ਜ਼ਿਕਰ ਕੀਤਾ ਹੈ, ਇਹ MDM ਜਿਹੜਾ ਹਸਪੀਟਲ ਜੋਧਪੁਰ ਦੇ ਵਿੱਚ ਹੈ, ਉਹਦੇ 'ਚ ਉਹਨਾਂ ਨੇ ਜਿਹੜੀ ਇੱਕ ਖਾਸ ਐਂਟੀਬਾਇਓਟਿਕ ਮੈਡੀਸਨ ਹੈ ਉਹਦੀਆਂ ਵਾਇਲ ਸਪਲਾਈ ਕੀਤੀਆਂ ਔਰ ਉਹਦੇ 'ਚੋਂ ਲਿਖਿਆ ਹੋਇਆ ਬੜਾ ਮੋਟਾ ਕਿ ਫॉर ਐਨੀਮਲ ਟ੍ਰੀਟਮੈਂਟ ਓਨਲੀ। ਲੇਕਿਨ ਇਹਦੇ ਬਾਵਜੂਦ ਪਿਛਲੇ 10 ਦਿਨਾਂ 'ਚ 159 ਪੇਸ਼ੈਂਟਸ ਨੂੰ ਉਹ ਦਵਾਈ ਦਿੱਤੀ ਗਈ। ਹੁਣ ਇਹਨੂੰ ਜਸਟੀਫਾਈ ਕਰ ਰਹੇ ਨੇ ਜੀ, ਫਾਰਮਾਸਿਸਟ ਨੂੰ ਸਸਪੈਂਡ ਕਰਤਾ, ਦੂਜੇ ਨੂੰ ਕਰਤਾ, ਕਹਿ ਰਹੇ ਨੇ ਹੋ ਸਕਦਾ ਹੈ ਦਵਾਈ ਅਸਲੀ ਹੋਏ ਕਿਉਂਕਿ ਜਿਹੜੇ ਬੰਦਿਆਂ ਨੂੰ ਦਿੱਤੀ ਉਹਨਾਂ ਨੂੰ ਕੋਈ ਰਿਐਕਸ਼ਨ ਨਹੀਂ ਹੋਇਆ, ਲੇਬਲ ਗਲਤ ਲੱਗ ਗਿਆ, ਉੱਤੇ ਲਿਖਿਆ ਹੋਇਆ ਫॉर ਐਨੀਮਲਸ ਓਨਲੀ, ਔਰ ਉਹ ਕਹਿ ਰਹੇ ਜੀ ਹੋ ਸਕਦਾ ਲੇਬਲ ਗਲਤ ਲੱਗ ਗਿਆ, ਨਹੀਂ ਤਾਂ ਉਹ ਜਿਹੜੀ ਐਨੀਮਲ ਵਾਲੀ ਹੁੰਦੀ ਹੈ ਉਹਦੇ 'ਤੇ ਗਾਂ ਜਾਂ ਕੁੱਤੇ ਦੀ ਫੋਟੋ ਲੱਗੀ ਹੁੰਦੀ ਹੈ ਵੀ ਉਹ ਗਾਂ ਕੁੱਤਾ ਨਜ਼ਰ ਨਹੀਂ ਆਇਆ।
ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ, ਜੋਧਪੁਰ ਦਾ ਮੈਡੀਕਲ ਹਸਪੀਟਲ ਹੈ, ਔਰ ਹਾਲਾਂਕਿ ਜਿਹੜੇ ਫਾਰ ਆਫ ਰੂਰਲ ਡਿਸਪੈਂਸਰੀਜ਼ ਨੇ, ਕਿਉਂਕਿ ਮੇਰੀ ਥੋੜੀ ਬਹੁਤ ਬੈਕਗ੍ਰਾਉਂਡ ਇਸ ਫੀਲਡ ਦੀ ਹੋਣ ਕਰਕੇ ਮੈਨੂੰ ਪਤਾ ਹੈ ਵੀ ਕਈ ਹਾਲਤਾਂ 'ਚ ਜਿਹੜੇ ਲੋਕ ਜਾਂਦੇ ਨੇ ਕਿਸੇ ਆਰਐਮਪੀ ਡਾਕਟਰ ਕੋਲ ਜਾਂ ਦੂਜੇ ਕੋਲ ਕਿ ਜੀ ਉੱਥੇ ਦਾ ਟੀਕਾ ਲਾਇਆ, ਉਹ ਬਹੁਤ, ਕਿਉਂਕਿ ਹੁਣ ਐਨੀਮਲ 'ਚ ਵੀ ਬਹੁਤ ਸਾਰਾ ਮੈਕੈਨਿਜ਼ਮ ਦਾ ਸਿਮਿਲਰ ਹੁੰਦਾ ਹੈ, ਪਰ ਜਿਹੜੀ ਮੈਡੀਸਨ ਕੈਲਕੂਲੇਟ ਹੁੰਦੀ ਹੈ ਬਾਈ weight ਵੀ ਹੁੰਦੀ ਹੈ। ਹੁਣ ਜਿਹੜੀ ਗਾਂ ਜਾਂ ਮੱਝ ਲਈ ਜਿਹੜਾ ਟੀਕਾ ਹੈ, ਜਿਹੜਾ ਕਿ ਬੰਦੇ ਨਾਲੋਂ 4 ਗੁਣਾ ਜ਼ਿਆਦਾ ਉਹਦੀ ਡੋਜ਼ ਹੈ, ਜੇ 1 ਗ੍ਰਾਮ ਇੱਧਰ ਹੈ ਤੇ 4 ਗ੍ਰਾਮ ਹੈ ਜਾਂ 8 ਗ੍ਰਾਮ ਹੈ, ਤੇ ਜੇ ਤੁਸੀਂ ਉਸ ਔਰ ਸਸਤਾ ਵੀ ਹੁੰਦਾ, ਉਹ ਯੂਜ਼ ਇਸ ਲਈ ਕਰਦੇ ਨੇ ਚੀਪਰ। ਸੋ ਬਹੁਤ ਵਾਰੀ ਇਹ ਵੈਸੇ ਵੀ ਇਸਤੇਮਾਲ ਕਰਦੇ ਨੇ ਕਿ ਜੀ ਇਫੈਕਟ ਬੜਾ ਕੁਇਕ ਹੁੰਦਾ ਕਿਉਂਕਿ ਡੋਜ਼ ਤੁਸੀਂ 8 ਟਾਈਮਸ ਦੇ ਰਹੇ। ਤੇ ਇੱਥੇ ਜੇ ਹਸਪੀਟਲ ਦੇ ਵਿੱਚ ਇਸ ਲੈਵਲ ਦੇ ਉੱਤੇ ਜਿਹੜਾ ਚੱਲ ਰਿਹਾ ਤੇ ਇਹ ਸ਼ੋਅ ਕਰਦਾ ਹੈ ਕਿ ਹੁਣ ਉਹ ਡਰਾਮਾਬਾਜ਼ੀ ਜੀ, ਉਹਨੂੰ ਸਸਪੈਂਡ ਕਰਤਾ, ਫਾਰਮਾਸਿਸਟ ਨੂੰ ਕਰਤਾ, ਇਨਕੁਆਇਰੀ ਮਾਰਕ ਕਰ ਦਿੱਤੀ, ਪਰ ਇਹ ਸ਼ੋਅ ਕਰਦਾ ਹੈ ਕਿ ਉੱਥੇ ਵਾਕਿਆ ਹੀ ਇਹ ਇਕੱਲਾ ਇਹ ਨਹੀਂ ਵੀ ਐਨੀਮਲਸ ਦੇ ਬੰਦਿਆਂ ਨੂੰ ਦੇ ਦਿੱਤੇ, ਉੱਥੇ ਬੰਦਿਆਂ ਨੂੰ ਡੰਗਰਾਂ ਦੇ ਬਰਾਬਰ ਵੀ, ਇੱਥੇ ਤਾਂ ਡੰਗਰਾਂ ਦੀ ਵੀ ਡਿਗਨਿਟੀ ਹੈ। ਇੱਥੇ ਤੁਸੀਂ ਜਾ ਕੇ ਦੇਖੋ, ਡੌਗ ਔਰ ਕੈਟ ਫੂਡ ਵੀ ਸਟੈਂਡਰਡਾਈਜ਼ਡ ਹੈ, ਦਵਾਈ ਤਾਂ ਦੂਰ ਦੀ ਗੱਲ ਹੈ। ਸੋ ਇਹ ਲਾਰਜੈਸਟ ਡੈਮੋਕ੍ਰੇਸੀ ਹੈ, ਔਰ ਇਹ ਜਿਹੜਾ ਹੈ ਉਹ ਇਨਸਾਨੀਅਤ ਦੇ ਉੱਤੇ ਖਲੋਤੇ ਲੋਕ ਨੇ ਜਿਹੜੇ ਬੜੇ ਆਪਣੇ ਆਪ ਨੂੰ ਜਿਹੜੇ ਨੇ ਧਰਮੀ ਕਲੇਮ ਕਰਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ 2 ਸ਼ਲੋਕ ਚੁਣੇ ਨੇ, ਸ਼ਲੋਕ 62 ਔਰ 63 ਜੀ। ਪਹਿਲਾ ਸ਼ਲੋਕ ਹੈ, ਵੱਡੜੈ ਝਾਲ ਝਲੁੰਬਲੈ ਨਾਵੜਾ ਲਈਐ ਕਿਸ, ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ। ਵੱਡੜੈ ਝਾਲ ਝਲੁੰਬਲੈ ਇਨ ਦਾ ਅਰਲੀ ਆਵਰਸ ਆਫ ਦਾ ਮਾਰਨਿੰਗ, ਜਦੋਂ ਅੰਮ੍ਰਿਤ ਵੇਲੇ ਅਜੇ ਪੌ ਫਟਾਲਾ ਨਹੀਂ ਹੁੰਦਾ, ਉਸ ਤੋਂ ਪਹਿਲਾਂ ਦੇ ਸਮੇਂ ਨੂੰ ਪੁਰਾਤਨ ਗੁਰਬਾਣੀ ਦੇ ਵਿੱਚ ਇਸ ਸ਼ਬਦ ਦੇ ਨਾਲ ਕਿ ਵੀ ਇਹ ਅੰਮ੍ਰਿਤ ਵੇਲਾ ਹੋਇਆ ਜੀ। ਹੁਣ ਇਸ ਵੇਲੇ ਕਿਹਦਾ ਨਾਂ ਜਪਿਆ ਜਾਏ, ਨਾਵੜਾ ਲਈਐ ਕਿਸ, ਕਿਹਨੂੰ ਯਾਦ ਕਰੀਏ? ਫਿਰ ਅਗਲੀ ਲਾਈਨ 'ਚ ਜਵਾਬ ਹੈ, ਨਾਉ ਲਈਐ ਪਰਮੇਸ਼ਰ ਹੈ, ਕਿ ਉਸ ਪਰਮੇਸ਼ਰ ਨੂੰ ਯਾਦ ਕਰੀਏ, ਨਿਰੰਕਾਰ ਨੂੰ ਭੰਨਣ ਘੜਨ ਸਮਰੱਥ, ਜਿਹੜਾ ਬਣਾਉਂਦਾ ਹੈ ਤੇ ਜਿਹੜਾ ਡਿਸਟਰੋਏ ਕਰਦਾ ਹੈ, ਮੇਕਰ ਐਂਡ ਡਿਸਟਰੋਇਰ, ਭੰਨਦਾ ਹੈ, ਭੰਨਣ ਘੜਨ ਸਮਰੱਥ, ਬਣਾਉਣ ਔਰ ਖਤਮ ਕਰਨ 'ਚ ਜਿਹੜਾ ਸਮਰੱਥ ਹੈ। ਦੂਸਰਾ ਸ਼ਲੋਕ ਹੈ, ਹਰਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ, ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟੋ ਕੁਰਬਾਨ, ਆਪ ਛੋਡੇ ਤਾਂ ਸ਼ੌ ਮਿਲੈ, ਸੱਚਾ ਇਹੋ ਵਿਚਾਰ, ਹਉਮੈ ਫਿੱਕਾ ਬੋਲਣਾ ਬੁੱਝ ਨ ਸਕਾਂ ਕਾਰ, ਵਾਣ ਤ੍ਰਿਣ ਤ੍ਰਿਭਵਨ ਤੁਝੈ ਧਿਆਇਂਦਾ, ਆਂਦਿਨ ਸਦਾ ਵਿਹਾਣੀ, ਵਿਨ ਸਤਿਗੁਰ ਕਿਨੈ ਨ ਪਾਇਆ, ਕਰ ਕਰ ਥੱਕੇ ਵਿਚਾਰ, ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪਰਵਾਨ। ਹੁਣ ਇਹ ਥੋੜਾ ਸ਼ਲੋਕ ਲੰਬਾ ਹੈ, ਪਰ ਬਰੀਫ ਉਹਦਾ ਇਹੀ ਹੈ ਕਿ ਜਿਹੜਾ ਹਰ ਹੱਟ ਹੈ, ਇਹ ਜਦੋਂ ਨਵਾਂ ਇੱਕ ਵੀਲ ਆਇਆ ਚੱਕੇ ਦੇ ਨਾਲ, ਪਾਣੀ ਹਲਟ ਜਿਹਨੂੰ ਕਹਿੰਦੇ ਨੇ ਚੱਲਦਾ ਸੀ, ਉਹਨੂੰ ਪਰਸ਼ੀਅਨ ਵੀਲ ਵੀ ਕਹਿੰਦੇ ਨੇ। ਸੋ ਉਹ ਜਦੋਂ ਚੱਲਦਾ ਹੈ ਤਾਂ ਉਹਦੀ ਆਵਾਜ਼ ਜਿਵੇਂ ਲੱਗਦੀ ਹੈ, ਜੇ ਤੁਹਾਡੇ ਅੰਦਰ ਰੱਬ ਦੀ ਯਾਦ ਹੈ, ਤੂੰ ਤੂੰ। ਸੋ ਗੁਰੂ ਸਾਹਿਬ ਨੇ ਉਹਨੂੰ ਹਰਹਟ ਨੂੰ, ਪਰਸ਼ੀਅਨ ਵੀਲ ਨੂੰ ਅਲੰਕਾਰ ਦੇ ਤੌਰ ਤੇ ਯੂਜ਼ ਕੀਤਾ ਕਿ ਦੇਖੋ ਜਿਹੜਾ ਇਹ ਚੱਕਾ ਚੱਲਦਾ ਹੈ, ਹਰਹਟ ਹੈ, ਪਰਸ਼ੀਅਨ ਵੀਲ ਹੈ, ਇਹ ਵੀ ਤੂੰ ਤੂੰ ਕਹਿੰਦਾ, ਇਹ ਵੀ ਰੱਬ ਨੂੰ ਯਾਦ, ਮੈਂ ਨਹੀਂ ਕਰਦਾ, ਉਹ ਵੀ ਤੂੰ ਤੂੰ ਕਰਦਾ। ਹਰਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਉਹਦੀ ਕਿੰਨੀ ਮਿੱਠੀ ਆਵਾਜ਼ ਆ ਰਹੀ ਹੈ ਤੂੰ ਤੂੰ ਕਰਕੇ। ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ, ਕਿ ਸਾਹਿਬ ਨਿਰੰਕਾਰ ਸਦਾ ਤੇਰੇ ਨਾਲ ਹੈ, ਤੇਰਾ ਬਹੁਤ ਉੱਚੀ ਬੋਲਣ ਨਾਲ ਤਾਂ ਨਹੀਂ ਉਹਨੇ ਸੁਣ ਲੈਣਾ, ਉਹ ਤਾਂ ਤੇਰੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਔਰ ਉਹ ਨਿਰੰਕਾਰ ਹੈ ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟੋ ਕੁਰਬਾਨ, ਕਿ ਉਸ ਨਿਰੰਕਾਰ ਤੋਂ ਮੈਂ ਕੁਰਬਾਨ ਹੈ ਜਿਨੇ ਕਿ ਇਹ ਜਗਤ ਉਪਾਇਆ ਹੈ ਔਰ ਇਹ ਸਾਰੀ ਦੁਨੀਆ ਬਣਾਈ ਹੈ। ਆਪ ਛੋਡੇ ਤਾਂ ਸ਼ੌ ਮਿਲੈ, ਸੱਚਾ ਇਹੋ ਵਿਚਾਰ, ਹਉਮੈ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ, ਕਿ ਜੇ ਉਸ ਨਿਰੰਕਾਰ ਨੂੰ ਪਾਣਾ ਤਾਂ ਆਪਣਾ ਆਪਾ ਹੰਕਾਰ ਛੱਡ, ਇਹੋ ਹੀ ਸੱਚੀ ਗੱਲ ਹੈ। ਤੇ ਇਹ ਜਿਹੜਾ ਹੰਕਾਰ ਨੇ ਤੈਨੂੰ ਹਉਮੈ ਦੇ ਵਿੱਚ ਲਿਆਂਦਾ ਹੈ, ਤੇਰੀ ਜ਼ਬਾਨ ਮਾੜੀ ਹੈ, ਤੂੰ ਫਿੱਕਾ ਬੋਲਦਾ ਹੈ, ਤੇ ਉਹਦੀ ਕਾਰ ਨੂੰ, ਉਸ ਨਿਰੰਕਾਰ ਦੀ ਗਤੀ ਨੂੰ ਤੂੰ ਕਿਵੇਂ ਸਮਝ ਸਕਦਾ ਹੈ? ਵਣ ਤਿਨ ਤ੍ਰਿਭਵਨ ਤੁਝੈ ਧਿਆਇਂਦਾ, ਆਂਦਿਨ ਸਦਾ ਵਿਹਾਣ, ਕਿ ਇਹ ਨਿਰੰਕਾਰ ਤੈਨੂੰ ਤਾਂ ਸਾਰੇ ਹੀ ਫੋਰੈਸਟ ਐਂਡ ਫੀਲਡਸ, ਸਾਰੀ ਕਾਇਨਾਤ ਤੈਨੂੰ ਯਾਦ ਕਰਦੀ ਹੈ, ਦਿਨ ਰਾਤ ਉਹ ਤੇਰੇ ਹੀ ਧਿਆਨ ਦੇ ਵਿੱਚ ਰਹਿੰਦੀ ਹੈ।
ਬਿਨ ਸਤਿਗੁਰ ਕਿਨੈ ਨ ਪਾਇਆ, ਕਰ ਕਰ ਥੱਕੇ ਵਿਚਾਰ। ਇਹ ਗੱਲ ਸਾਰੇ ਸਿਆਣਿਆਂ ਲੋਕਾਂ ਨੇ ਲੰਬੀ ਚਰਚਾ ਤੋਂ ਬਾਅਦ ਵੀ ਇਹੀ ਸਿੱਟਾ ਕੱਢਿਆ ਕਿ ਸਤਿਗੁਰੂ ਤੋਂ ਬਿਨਾਂ ਉਸ ਨਿਰੰਕਾਰ ਨੂੰ ਪਾਇਆ ਨਹੀਂ ਜਾ ਸਕਦਾ। ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ। ਇਹ ਵੀ ਨਿਰੰਕਾਰ ਦੇ ਹੱਥ ਹੈ ਕਿ ਕਿਹਨੂੰ ਆਪਣੇ ਨਾਲ ਲਾਣਾ ਹੈ। ਉਹ ਆਪਣੀ ਨਜ਼ਰ ਕਰੇ ਤਾਂ ਉਹਨੂੰ ਆਪਣਾ ਬਣਾ ਲੈਂਦਾ ਜੀ। ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪ੍ਰਵਾਨ। ਕਿ ਜਿਨ੍ਹਾਂ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੀਸਰੇ ਗੁਰੂ, ਕਿ ਜਿਨ੍ਹਾਂ ਨੇ ਉਸ ਨਿਰੰਕਾਰ ਨੂੰ ਧਿਆਇਆ ਉਹ ਗੁਰਮੁਖ ਬਣ ਗਏ, ਔਰ ਉਹਨਾਂ ਦਾ ਹੀ ਇਸ ਜੀਵਨ ਦੇ ਵਿੱਚ ਆਉਣਾ ਸਫਲ ਜੀਵਨ ਹੈ। ਤੇ ਜਿਨ੍ਹਾਂ ਦਾ ਜੀਵਨ ਯਾਦ ਤੋਂ ਬਿਨਾਂ ਰਿਹਾ, ਨਿਰੰਕਾਰ ਦੀ ਯਾਦ ਤੋਂ ਬਿਨਾਂ ਜਿਨ੍ਹਾਂ ਨੇ ਜੀਵਨ ਗੁਜ਼ਾਰਿਆ, ਉਹਨਾਂ ਦੀ ਵਿਫਲ ਜੀਵਨ ਹੈ। ਉਹ ਮਨਮੁਖ ਹੋ ਕੇ ਮਰੇ ਔਰ ਉਹ ਕਦੇ ਵੀ ਨਿਰੰਕਾਰ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ। ਸੋ ਗੁਰਮੁਖ ਬਣੀਏ ਤੇ ਨਿਰੰਕਾਰ ਦੀ ਯਾਦ, ਜਿਵੇਂ ਹਰ ਹਟ ਪਰਸ਼ਨ ਵੀਲ ਤੂੰ ਤੂੰ ਕਰਦਾ ਹੈ, ਇਵੇਂ ਅਸੀਂ ਵੀ ਤੂੰ ਤੂੰ ਕਰਨਾ ਸਿੱਖੀਏ। ਜਦੋਂ ਤੱਕ ਮੈਂ ਉਦੋਂ ਤੱਕ ਰੱਬ ਤੋਂ ਵਿੱਥ ਹੈ, ਤੇ ਜਿੱਦਣ ਤੂੰ ਆ ਗਿਆ ਉਦੋਂ ਰੱਬ ਦੀ ਗੱਲ ਵਕੜੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੀਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।